ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਨਵੇਂ ਹਫ਼ਤੇ ਦੇ ਵਿੱਚ ਸੋਮਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਨੂੰ ਆਖਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ ਤੋਂ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਘੱਟ ਸਮੇਂ 'ਚ ਵਧੀਆ ਸਿਖਲਾਈ ਦੇ ਕੇ ਲੈਣ 'ਚ ਸਹਾਇਤਾ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਕਹਿੰਦੇ ਮੁਲਕ ਰਾਏ ਸਮੇਤ ਭਾਜਪਾ ਦੇ ਵੱਡੇ ਨੇਤਾਵਾਂ ਤੇ ਵਿਧਾਇਕ ਦੀ ਹੱਤਿਆ ਦਾ ਮਾਮਲਾ ਦਰਜ ਉਸ ਦੇ ਉੱਤੇ। ਮੁਕਲ ਰਾਏ ਕਾਫੀ ਸਮਾਂ ਤੱਕ ਮਮਤਾ ਬੈਨਰਜੀ ਦਾ ਸਿਪਾਹ ਸਲਾਰ ਰਿਹਾ, ਪਰ ਬਾਅਦ ਦੇ ਵਿੱਚ ਇਹਨੇ ਪਾਲਾ ਬਦਲ ਲਿਆ ਸੀਗਾ, ਭਾਜਪਾ 'ਚ ਚਲੇ ਗਿਆ ਸੀਗਾ। ਹੋਇਆ ਕੀ ਆ ਕਿ ਪੱਛਮੀ ਬੰਗਾਲ ਦੇ ਨਾਦਿਆ ਜ਼ਿਲ੍ਹੇ ਦੇ ਕ੍ਰਿਸ਼ਨਾਗੰਜ ਦਾ ਜਿਹੜਾ TMC ਵਿਧਾਇਕ ਸੀਗਾ ਸਤਿਆਜੀਤ ਬਿਸਵਾਸ, ਉਹਦੀ ਸ਼ਨੀਚਰਵਾਰ ਉਦੋਂ ਹੱਤਿਆ ਕਰ ਦਿੱਤੀ ਗਈ ਸੀਗੀ ਜਦੋਂ ਉਹ ਇੱਕ ਸਰਸਵਤੀ ਪੂਜਾ ਦੇ ਪ੍ਰੋਗਰਾਮ ਦਾ ਉਦਘਾਟਨ ਕਰਕੇ ਮੰਚ ਤੋਂ ਉਤਰਦਾ ਪਿਆ ਸੀਗਾ। ਉਦੋਂ ਨੂੰ ਗੋਲੀ ਮਾਰੀ ਗਈ। ਉਸ ਮਾਮਲੇ ਦੇ ਵਿੱਚ ਇੱਕ ਤੇ ਜਿਹੜਾ ਉਹਦਾ ਸੁਰੱਖਿਆ ਅਧਿਕਾਰੀ ਸੀਗਾ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਪਰ ਬਾਅਦ ਦੇ ਵਿੱਚ ਹੋਇਆ ਕੀ ਆ ਕਿ 4 ਜਣੇ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਨਾਲ ਹੀ ਤਾਲੁਕ ਰੱਖਦੇ ਆ, ਇਹਨਾਂ ਤੇ FIR ਦਰਜ ਕੀਤੀ ਗਈ ਹੈ, ਯਾਨੀ ਇਹ ਪੋਲੀਟੀਸ਼ੀਅਨਸ ਤੇ। ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਤੇ ਹੈਗਾ ਕਾਰਤਿਕ ਮੰਡਲ, ਦੂਸਰਾ ਸੁਜੀਤ ਮੰਡਲ, ਤੀਜਾ ਅਭਿਜੀਤ ਕੋਦਾਰੀ, ਚੌਥਾ ਮੁਕਲ ਰਾਏ ਆ। ਹੁਣ ਮੁਕਲ ਰਾਏ ਕਹਿੰਦਾ ਕਿ CBI ਦੀ ਇਨਕੁਆਇਰੀ ਕਰਾਓ, ਸਾਡਾ ਇਹਦੇ 'ਚ ਕੋਈ ਹੱਥ ਨਹੀਂ ਹੈ। ਤੇ CBI ਦੀ ਇਨਕੁਆਇਰੀ ਤੋਂ ਤੇ ਸਾਰੇ ਸਿਆਪੇ ਪੈਣ ਡਏ ਆ ਤੇ CBI ਦੀ ਇਨਕੁਆਇਰੀ ਥੋੜ੍ਹੀ ਕਰਾਉਣਗੇ। ਸੋ ਇਹ ਮਾਮਲਾ ਜਿਹੜਾ ਉਹ ਇੱਦਾਂ ਹੀ ਲੱਗਦਾ ਜਿਸ ਤਰ੍ਹਾਂ ਮੋਦੀ ਸਰਕਾਰ ਤੇ ਜਿਹੜੀ ਮਮਤਾ ਸਰਕਾਰ ਹੈ, ਉਹਨਾਂ ਦੋਨਾਂ ਦੀ ਟਸਲਬਾਜ਼ੀ ਦਾ ਬਣ ਗਿਆ। ਹਾਲਾਂਕਿ ਦੇਖੋ, ਕਿਸੇ ਨੂੰ ਅਸੀਂ ਦੋਸ਼ੀ ਕਰਾਰ ਨਹੀਂ ਦੇ ਸਕਦੇ, ਕਿਸੇ ਨੂੰ ਇੱਥੇ ਬੈਠੇ ਦੋਸ਼ਾ ਨਹੀਂ ਕਹਿ ਸਕਦੇ, ਪਰ ਲੱਗਦਾ ਇਹੋ ਆ ਕਿ CBI ਤੇ ਪੁਲਿਸ ਦਾ ਜਿਹੜਾ ਰੇੜਕਾ ਉਹ ਹਾਲੇ ਲੰਮਾ ਸਮਾਂ ਚੱਲੇਗਾ। ਪਰ ਜਿਹੜਾ ਪੁਲਿਸ ਦਾ ਕੰਮਕਾਰ ਹੈ, ਜੋ ਉਹਨਾਂ ਦਾ ਅਧਿਕਾਰ ਖੇਤਰ ਆ, ਉਹਦੇ ਵਿੱਚ ਜੋ ਕਰ ਸਕਦੇ ਉਹ ਕਰਨਗੇ, ਤੇ ਜੋ CBI ਜਾਂ ED ਕੇਂਦਰ ਦੇ ਅਧਿਕਾਰ ਖੇਤਰ 'ਚ ਰਹਿ ਕੇ ਕਰ ਸਕਦੇ ਆ ਤਾਂ ਉਹ ਕਰਨ। ਸੋ ਇਹ ਖੇਡ ਜਿਹੜੀ ਆ ਉਹ ਉਲਝਦੀ ਜਾ ਰਹੀ ਹੈ, ਕਿਉਂਕਿ ਇੱਕ ਪਾਸੇ ਮਾਮਲਾ ਸੁਪਰੀਮ ਕੋਰਟ ਤੱਕ ਚਲੇ ਗਿਆ, ਦੂਸਰੇ ਪਾਸੇ ਮਾਮਲਾ ਧਰਨੇ ਮੁਜ਼ਾਹਰਿਆਂ ਤੱਕ ਚਲੇ ਗਿਆ, ਤਾਂ ਤੀਸਰੇ ਪਾਸੇ ਹੁਣ ਇਹੋ ਜਿਹੀਆਂ FIR ਤੱਕ ਵੀ ਪਹੁੰਚ ਗਿਆ ਜਿਨ੍ਹਾਂ ਦੇ ਵਿੱਚ ਮਾਮਲਾ ਸੰਗੀਨ ਆ, ਪਰ ਨਾਮਜ਼ਦ ਦੋਸ਼ੀ ਹੈ ਜਿਹੜੇ ਉਹਨਾਂ ਤੇ ਵਿਵਾਦ ਆ। ਜੀ ਜੀ। ਅਗਲੀ ਮਿੰਟੂ ਜੀ ਖਬਰ ਤੇ ਨਜ਼ਰ ਮਾਰੀਏ। ਕਹਿੰਦੇ ਲੁਧਿਆਣਾ ਵਿੱਚ ਹੋਇਆ ਦਿਲ ਕੰਬਾਊ ਰੇਪ ਕਾਂਡ, 2 ਦੋਸ਼ੀਆਂ ਦੇ ਫੜੇ ਜਾਣ ਦੀ ਖਬਰ ਆ ਰਹੀ ਹੈ। ਇਹ ਤਾਂ ਵਾਕਿਆ ਹੀ ਬਹੁਤ ਅਣਹੋਣੀ ਗੱਲ ਆ ਕਿ ਵੈਸੇ ਤਾਂ ਕਿਸੇ ਦੇ ਨਾਲ ਨਹੀਂ ਹੋਣੀ ਚਾਹੀਦੀ ਕਿ ਇੱਕ ਕੁੜੀ ਮੁੰਡੇ ਨੂੰ ਉਸ ਵੇਲੇ ਘੇਰ ਲਿਆ ਜਾਂਦਾ ਜਦੋਂ ਉਹ ਸ਼ਾਮਾਂ ਨੂੰ ਤਰਕਾਲਾਂ ਢਲੀਆਂ ਤੋਂ ਬਾਅਦ ਰਾਤ ਨੂੰ ਕਿਤੇ ਟਹਿਲਣ ਗਏ ਸਨ, ਕਿਤੇ ਘੁੰਮਣ ਫਿਰਨ ਗਏ ਸੀਗੇ। ਦੱਸਦੇ ਕਿ ਕਾਰ ਤੇ ਸੀਗੇ ਤੇ ਇੱਕ ਮੋਟਰਸਾਈਕਲ ਤੇ 2 ਨੌਜਵਾਨ ਆ ਕੇ ਉਹਨਾਂ ਤੇ ਹਮਲਾ ਕਰਦੇ ਆ। ਉਸ ਤੋਂ ਬਾਅਦ ਫਿਰ ਮੁੰਡੇ ਕੁੜੀ ਨੂੰ ਇੱਕ ਖੁੱਲੇ ਪਲਾਟ 'ਚ ਲੈ ਜਾਂਦੇ ਆ। ਉੱਥੇ ਹੋਰ ਵੀ ਕਈ ਜਣਿਆਂ ਨੂੰ ਬੁਲਾ ਲੈਂਦੇ ਆ, 10-12 ਦੀ ਤਾਦਾਦ ਦੱਸੀ ਜਾਂਦੀ ਆ, ਜਿਨ੍ਹਾਂ ਨੇ ਕੁੜੀ ਦੇ ਨਾਲ ਮੂੰਹ ਕਾਲਾ ਕੀਤਾ, ਜਬਰ ਜਨਾਹ ਕੀਤਾ। ਪਰ ਦੁੱਖ ਦੀ ਗੱਲ ਤੇ ਇਹ ਆ ਕਿ ਪੁਲਿਸ ਤੱਕ ਪਹੁੰਚ ਵੀ ਹੋ ਗਈ, ਪਰ ਬਾਵਜੂਦ ਇਸ ਦੇ ਦੱਸਦੇ ਆ ਕਿ ਪੁਲਿਸ ਜਿਹੜੀ ਆ ਉੱਥੇ ਘੰਟੇ ਤੱਕ ਪਹੁੰਚੀ ਨਹੀਂ, ਕਿਉਂਕਿ ਉਹਨਾਂ ਨੇ ਕੀ ਕੀਤਾ ਕਿ ਇਹ ਸਾਰਾ ਕੁਕਰਮ ਕਰਨ ਤੋਂ ਬਾਅਦ ਇਹਨਾਂ ਦੇ ਮੋਬਾਈਲ ਤੋਂ ਫੋਨ ਕਾਲ ਕਰਕੇ ਫਰੌਤੀ ਵੀ ਮੰਗੀ, ਤੁਹਾਡੇ ਬੰਦਿਆਂ ਨੂੰ ਅਸੀਂ ਤਾਂ ਛੱਡਣਾ ਜੇ ਪੈਸੇ ਲੈ ਕੇ ਆਓਗੇ।
ਉਹ ਜਿਹੜਾ ਮੁੰਡਾ ਸੀ, ਮੁੰਡੇ ਦਾ ਦੋਸਤ ਸੀਗਾ ਜਿਹੜਾ, ਉਹ ਪੈਸਿਆਂ ਦਾ ਬੰਦੋਬਸਤ ਕਰਕੇ ਆ ਪੁਲਿਸ ਕੋਲ ਵੀ ਗਿਆ। ਉਹ ਕਹਿੰਦਾ ਕਿ ਘੰਟੇ ਬਾਅਦ ਉੱਥੇ ਗਏ ਆ, ਉੱਥੇ ਕੋਈ ਚੀਜ਼ ਨਹੀਂ ਲੱਭੀ। ਪੁਲਿਸ ਜਾ ਕੇ ਫਿਰ ਸੌਂ ਗਈ। ਅਸੀਂ ਕਹੀ ਜਾਂਦੇ ਕਿ ਸਾਡੇ ਬੰਦੇ ਆ ਜਿਹੜੇ, ਸਾਡੇ ਇਹ ਜਿਹੜਾ ਜੋੜਾ ਉਹ ਘਰੇ ਨਹੀਂ ਪਹੁੰਚਿਆ ਵਾ। ਤਾਂ ਉਹ ਪੁਲਿਸ ਜਿਹੜੀ ਆ ਉਹ ਜਾ ਕੇ ਉੱਥੇ ਆਰਾਮ ਨਾਲ ਸੌਂ ਜਾਂਦੀ ਹੈ। ਸਗੋਂ ਉਲਟਾ ਇਹਨਾਂ ਨੂੰ ਗਲਤ ਕਹਿੰਦੀ ਆ, ਮੁੰਡੇ ਕੁੜੀ ਦਾ ਇੱਕ ਕਸੂਰ ਕੱਢਣਾ ਹੁੰਦਾ ਵੈਸੇ ਤਾਂ ਇਹਨਾਂ ਨੇ। ਤਾਂ ਹੁਣ ਉਹਨੂੰ ਸਸਪੈਂਡ ਕਰ ਦਿੱਤਾ ਗਿਆ, ਜਿਹੜਾ ਥਾਣੇਦਾਰ ਉੱਥੇ ਮੌਕੇ ਤੇ ਗਿਆ ਸੀਗਾ। ਪਰ ਉਹ ਜਿਹੜੀ ਆਡੀਓ ਦੇ ਵਿੱਚ ਕਿੰਨੀ ਬੇਖੌਫਤਾ ਦੇ ਨਾਲ ਇਸ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਪੈਸੇ ਮੰਗ ਰਹੇ ਆ, ਇਹ ਆਪਣੇ ਆਪ ਦੇ ਵਿੱਚ ਸੋਚਣ ਵਿਚਾਰਨ ਦਾ ਵਿਸ਼ਾ ਹੈ। ਤਾਂ ਪੁਲਿਸ ਦੀ ਜਿਹੜੀ ਕਾਰਕਰਦਗੀ ਇਸ ਮਾਮਲੇ ਦੇ ਵਿੱਚ ਬੜੀ ਢਿੱਲੀ ਰਹੀ ਆ, ਔਰ ਇਹ ਬਹੁਤ ਵੱਡਾ ਕਾਂਡ ਹੈ, ਕਿਉਂਕਿ ਨਿਰਭਇਆ ਕਾਂਡ ਆਪਾਂ ਸੁਣਿਆ ਸੀਗਾ ਤਾਂ ਤਕਰੀਬਨ ਉਸੇ ਤਰ੍ਹਾਂ ਤੇ ਹੋਇਆ। ਤਾਂ ਉਹੀ ਸਾਰਾ ਕੁਛ ਵਾਪਰਿਆ ਕਿ ਇੱਕ ਮੁੰਡਾ, ਉਹਨੂੰ ਉਸ ਤਰ੍ਹਾਂ ਬੰਦੀ ਬਣਾਇਆ ਜਾਂਦਾ, ਕੁੱਟਿਆ ਮਾਰਿਆ ਜਾਂਦਾ, ਉਸ ਤੋਂ ਬਾਅਦ ਇਹ ਸਾਰਾ ਕਾਂਡ ਅੰਜਾਮ ਦਿੱਤਾ ਜਾਂਦਾ। 2 ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਹੁਣ ਤੱਕ ਦਾ ਸਮਾਚਾਰ ਆ ਕਿ 2 ਜਣਿਆਂ ਨੂੰ ਫੜ ਲਿਆ। ਉਹ 2 ਕਿਹੜੇ ਆ ਹੁਣ ਪਤਾ ਨਹੀਂ। ਤਾਂ ਮੈਂ ਕਹਿ ਰਿਹਾ ਕਿ ਹਾਲੇ ਤੱਕ ਸਾਫ਼ ਨਹੀਂ ਹੋਇਆ ਕਿ ਉਹਨਾਂ ਕਿਵੇਂ ਜਾਂ ਸ਼ੱਕੀ ਆ ਕੋਈ। ਤਾਂ ਹੁਣ ਅੱਗੇ ਚੱਲ ਕੇ ਇਸ ਮਾਮਲੇ 'ਚ ਕਦੋਂ ਗ੍ਰਿਫਤਾਰੀਆਂ ਹੋਣਗੀਆਂ ਉਹ ਅਲੱਗ ਵਿਸ਼ਾ। ਪਰ ਲੁਧਿਆਣੇ ਵਰਗੇ ਸ਼ਹਿਰ ਦੇ ਬਾਰ-ਬਾਰ ਇਲਾਕੇ 'ਚ ਇਸ ਤਰ੍ਹਾਂ ਦਾ ਰੇਪ ਕਾਂਡ ਹੋ ਜਾਣਾ, ਉਹ ਸਵਾਲੀਆ ਨਿਸ਼ਾਨ ਲਾਉਂਦਾ ਪੁਲਿਸ ਪ੍ਰਸ਼ਾਸਨ ਤੇ ਕਿ ਕਿੱਦਾਂ ਜਿੱਥੇ ਆਵਾਜਾਈ ਹੁੰਦੀ ਆ ਉਹਨਾਂ ਇਲਾਕਿਆਂ ਦੇ ਵਿੱਚ, ਬਾਹਰੀ ਇਲਾਕਿਆਂ ਦੇ ਵਿੱਚ ਜਿੱਥੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਲੁਧਿਆਣੇ ਦੇ ਏਰੀਏ 'ਚ, ਤਾਂ ਉੱਥੇ ਇਹਨਾਂ ਨੇ ਜਿਹੜੀ ਇਹਨਾਂ ਦੀ ਰਾਤ ਦੀ ਗਸ਼ਤ ਹੁੰਦੀ ਹੈ ਵਧਾਈ ਕਿਉਂ? ਤਾਂ ਸਵਾਲ ਇਹਨਾਂ ਤੇ ਬਹੁਤ ਉੱਠਣਗੇ। ਔਰ ਸਭ ਤੋਂ ਵੱਡਾ ਸਵਾਲ ਤੇ ਉਹ ਆ ਕਿ ਇੱਕ ਬੰਦੇ ਨੂੰ ਸਸਪੈਂਡ ਕਰ ਦੇਣਾ ਕੁਝ ਸਮੇਂ ਲਈ ਜਾਂ ਉਹਨੂੰ ਲਾਈਨ ਹਾਜ਼ਰ ਕਰ ਦੇਣਾ, ਕੀ ਇਹ ਸਜ਼ਾ ਹੈ? ਕਿਉਂਕਿ ਨਾ ਅਹਿਲੀਅਤ ਉਸ ਬੰਦੇ ਨੇ ਬਹੁਤ ਵੱਡੀ ਦਿਖਾਈ ਆ। ਜਿੱਦਾਂ ਇਹ ਮਾਮਲਾ ਸੰਗੀਨ ਸੀਗਾ, ਉਹਨੂੰ ਤੱਤ-ਫੱਟ ਐਕਸ਼ਨ ਲੈਣਾ ਚਾਹੀਦਾ ਸੀਗਾ, ਪਰ ਬਾਵਜੂਦ ਇਸ ਤੇ ਉਹਨੂੰ ਸਾਰਾ ਕੁਝ ਪਤਾ ਲੱਗ ਗਿਆ, ਚੁੱਪ ਕਰਕੇ ਸੌਂ ਗਿਆ ਜਾ ਕੇ। ਇਹ ਬਹੁਤ ਭਾਰੀ ਬੋਲਿਆ। ਜੀ ਬਿਲਕੁਲ। ਅਗਲੀ ਗੱਲ ਕਰਦੇ, ਕਹਿੰਦੇ ਵਿਧਾਇਕਾਂ ਦੀ ਟਿਕਟ ਵਾਲੀ ਮਨਸ਼ਾ ਤੇ ਕਾਂਗਰਸ ਫੇਰ ਸਕਦੀ ਹੈ ਪਾਣੀ। ਕਹਿੰਦੇ ਦੇਖੋ, ਜਦੋਂ ਬਾਜੀ ਜਿੱਤੀ ਪਈ ਹੋਵੇ ਨਾ ਤੇ ਫੇਰ ਮੱਥੇ ਤੇ ਕਲਗੀ ਸਜਾਉਣ ਵਾਲੇ ਕਈ ਆ ਜਾਂਦੇ ਆ, ਤੇ ਜਦੋਂ ਡਰ ਹਾਰ ਦਾ ਹੋਵੇ ਨਾ, ਜ਼ਿੰਮੇਵਾਰੀ ਉੱਠਣ ਵਾਲਾ, ਧੱਕੇ ਦਈਏ ਤਾਂ ਵੀ ਅੱਗੇ ਨਹੀਂ ਕੋਈ ਆਉਂਦਾ। ਹੁਣ ਤੁਸੀਂ ਦੇਖਿਆ ਹੋਣਾ ਜਦੋਂ 2014 ਦਾ ਇਲੈਕਸ਼ਨ ਸੀਗਾ ਤੇ ਕਾਂਗਰਸੀਆਂ ਨੂੰ ਬੰਦੇ ਨਹੀਂ ਸੀ ਲੱਭਦੇ। ਇਹਨਾਂ ਦੇ ਆਪਣੇ ਜਿਹੜੇ ਮੰਤਰੀ ਤੱਕ ਰਹਿ ਚੁੱਕੇ ਸੀ, ਉਹ ਵੀ ਮੈਦਾਨ ਛੱਡ ਕੇ ਨੱਸ ਗਏ। ਹੁਣ ਇਹ ਆ ਕਿ ਪੰਜਾਬ ਦੇ ਵਿੱਚ 13 ਸੀਟਾਂ ਤੇ ਕਾਂਗਰਸ ਦਾ ਚਾਂਸ ਹੈ। ਹੁਣ 13 ਚੋਂ ਕਿੰਨੀਆਂ ਜਿੱਤਦੇ ਉਹ ਤਾਂ ਬਾਅਦ ਚ ਆ, ਪਰ ਇਹਨਾਂ ਨੂੰ ਇਹੀ ਲੱਗਦਾ ਕਿ 13 ਚੋਂ 13 ਅਸੀਂ ਜਿੱਤ ਸਕਦੇ। ਉਹ 13 ਸੀਟਾਂ ਲਈ ਹੁਣ ਕਈ ਬੰਦੇ ਆ ਜਿਹੜੇ ਹੱਥ ਪੱਲਾ ਮਾਰਦੇ ਕਿ ਟਿਕਟ ਮਿਲ ਜਾਵੇ, ਚਾਂਸ ਐਤਕੀ ਸੁਨਹਿਰਾ। ਤਾਂ ਉਹਨਾਂ ਦੇ ਵਿੱਚ MLA ਵੀ ਆ, ਕਈ ਵਿਧਾਇਕ ਵੀ ਚਾਹੁੰਦੇ ਆ ਕਿ ਤਰੱਕੀ ਕਿਹਨੂੰ ਨਹੀਂ ਪਿਆਰੀ ਹੁੰਦੀ, ਸਾਡੀ ਵੀ ਤਰੱਕੀ ਹੋ ਜਾਵੇ, ਥੋੜਾ ਜਿਹਾ ਸਫਰ ਸਾਡਾ ਉਹ ਵੱਧ ਜਾਵੇ, ਦਿੱਲੀ ਤੱਕ ਪਹੁੰਚ ਜਾਈਏ। ਤਾਂ ਉਹ ਦੱਸਦੇ ਆ ਕਿ ਵਿਧਾਇਕਾਂ ਦੀ ਜਿਹੜੀ ਇਹ ਮੰਗ ਆ, ਕਿਉਂਕਿ ਇਹਨਾਂ ਦੀ ਅੱਛੀ ਖਾਸੀ ਤਾਦਾਦ ਹੈ ਜਿਨ੍ਹਾਂ ਨੇ ਟਿਕਟਾਂ ਮੰਗੀਆਂ, ਤਾਂ ਉਹਨਾਂ ਦੀ ਇਸ ਮੰਗ ਤੇ ਕਾਂਗਰਸ ਜਿਹੜੀ ਆ ਉਹ ਥੋੜਾ ਜਿਹਾ ਸੰਕੋਚ ਕੇ ਚੱਲਦੀ ਪਈ ਆ ਕਿ ਕਿਤੇ ਬਾਜੀ ਪੁੱਠੀ ਨਾ ਪੈ ਜਾਵੇ। ਉਹ ਲੱਗਦਾ ਇਹੋ ਆ ਕਿ ਇਹਨਾਂ ਦੀ ਜਿਹੜੀ ਆਕਾਂਖਿਆ ਹੈ ਵਿਧਾਇਕਾਂ ਦੀ, ਉਹ ਆਕਾਂਖਿਆ ਸ਼ਾਇਦ ਪੂਰੀ ਨਾ ਹੋਵੇ। ਉਹਦਾ ਇੱਕ ਹੋਰ ਵੀ ਹੋ ਸਕਦਾ, ਕਿਉਂਕਿ ਦੇਖੋ ਜੇ 7, 8, 10, 12 ਵਿਧਾਇਕ ਆ ਜਾਂਦੇ ਇਲੈਕਸ਼ਨ ਲੜਨ, ਉਹਨਾਂ ਦੇ ਵਿੱਚੋਂ 2-4 ਹਾਰ ਜਾਂਦੇ ਆ, ਮਤਲਬ ਬਾਕੀ ਜਿੱਤ ਵੀ ਜਾਂਦੇ ਆ ਜਿਸ ਹਿਸਾਬ ਨਾਲ ਇਹ ਇਲਾਕੇ ਚੱਲਦੇ ਆ, ਤਾਂ ਉਹ ਜਿਹੜੇ 2-4 ਜਿੱਤਣਗੇ, ਬਾਕੀ ਜਿਹੜੇ ਹਾਰਨਗੇ, ਉਹਨਾਂ ਸਾਰਿਆਂ ਦੇ ਜੇ ਆਪਾਂ ਦੇਖ ਲਈਏ ਸਮੀਕਰਨ, ਤਾਂ ਜਿਹੜੇ ਜਿੱਤੇ ਆ ਉਹਨਾਂ ਨੂੰ ਅਸਤੀਫਾ ਦੇਣਾ ਪਊਗਾ 50 ਸੱਤਾਂ। ਤਾਂ ਜੇ 50 ਸੱਤਾਂ ਥਾਵਾਂ ਤੇ ਇਲੈਕਸ਼ਨ ਦੁਬਾਰਾ ਹੁੰਦਾ, ਜਿਮਨੀ ਚੋਣ ਤੇ ਫਿਰ ਹੋਊਗੀ ਤੇ ਉਹਦੇ ਵਿੱਚੋਂ 1-2 ਸੀਟਾਂ ਵੀ ਜੇ ਕਾਂਗਰਸ ਹਾਰ ਜਾਂਦੀ ਆ ਤਾਂ ਉਹ ਵਿਰੋਧੀ ਧਿਰ ਦੀ ਜਿੱਤ ਮੰਨੀ ਜਾਓ। ਸ਼ਾਇਦ ਇਹੀ ਕਾਰਨ ਆ ਕਿ ਕਾਂਗਰਸ ਥੋੜਾ ਜਿਹਾ ਸੰਕੋਚ ਕੇ ਚੱਲਦੀ ਪਈ ਆ। ਜੀ ਅਗਲੀ ਗੱਲ ਕਰਦੇ, ਕਹਿੰਦੇ ਸੁਖਬੀਰ ਤੇ ਮਜੀਠੀਆ ਵਿਰੁੱਧ ਜਸਟਿਸ ਰਣਜੀਤ ਸਿੰਘ ਦੀ ਸ਼ਿਕਾਇਤ ਤੇ ਸੁਣਵਾਈ ਹੁਣ ਬੁੱਧਵਾਰ ਨੂੰ। ਇਹਨਾਂ ਦੇ ਖਿਲਾਫ ਸੁਣਵਾਈ ਜਿਹੜੀ ਆ ਉਹ ਅੱਜ ਵੀ ਹੋਈ ਆ, ਪਰ ਹਾਈ ਕੋਰਟ ਨੇ ਆਖਿਆ ਕਿ ਅਸੀਂ ਪਹਿਲਾਂ ਵੀਡੀਓ ਵੇਖਾਂਗੇ, ਜਿਨ੍ਹਾਂ ਵੀਡੀਓਜ਼ ਦੇ ਵਿੱਚ ਇਹ ਉਹ ਗੱਲ ਕਹਿੰਦੇ ਦਿਖਾਈ ਦਿੰਦੇ ਆ ਜਿਹਦੇ ਵਿੱਚ ਦੋਸ਼ ਲੱਗੇ ਆ ਕਿ ਇਹਨਾਂ ਨੇ ਕਮਿਸ਼ਨ ਦੇ ਖਿਲਾਫ ਬਹੁਤ ਨੀਵੇਂ ਦਰਜੇ ਦੀ ਭਾਸ਼ਾ ਦਾ ਇਸਤੇਮਾਲ ਕੀਤਾ, ਯਾਨੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਇਹ ਮਾਮਲਾ ਤੁਹਾਨੂੰ ਪਤਾ ਹੀ ਆ ਕਿ ਜਿੱਦਾਂ ਜਸਟਿਸ ਰਣਜੀਤ ਸਿੰਘ ਦੀ ਇੱਕ 48 ਰਿਪੋਰਟ ਨੂੰ ਲੈ ਕੇ ਅੱਗੇ ਵਧਿਆ ਸੀਗਾ, ਇੱਥੋਂ ਤੱਕ ਕਿ ਕਬਾੜ ਦੇ ਭਾਅ ਵਾਂਗੂ ਇਹਨਾਂ ਦੀ ਸੇਲ ਲਾਈ ਗਈ, ਜੋ ਵੀ ਜਾਂਚ ਪੜਤਾਲ ਵਾਲੀਆਂ ਰਿਪੋਰਟਾਂ ਸੀਗੀਆਂ। ਫਿਰ
खुद जस्टिस रणजीत सिंह ते कई तरह के दोष लाए गए थे, पर ਉਹਦੇ ਵਿੱਚ ਸ਼ਬਦਾਵਲੀ ਵੀ ਜਿਹੜੀ ਆ ਉਹ ਗੈਰ ਮਿਆਰੀ ਸੀ। ਉਹ ਇੱਕ ਸ਼ਿਕਾਇਤ ਦੇ ਰੂਪ ਦੇ ਵਿੱਚ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ, ਕਿਉਂਕਿ ਰਣਜੀਤ ਸਿੰਘ ਜੀ ਹੋਰਾਂ ਦਾ ਕਹਿਣਾ ਕਿ ਸਿੱਧੇ ਤੌਰ ਤੇ ਜੋ ਕਮਿਸ਼ਨ ਦਾ ਐਕਟ ਹੁੰਦਾ ਉਸ ਐਕਟ ਦਾ ਉਲੰਘਣ ਸੀ, ਕਿਉਂਕਿ ਉਹਦੇ ਵਿੱਚ ਸਾਫ਼ ਤੌਰ ਤੇ ਦਰਜ ਆ ਕਿ 6 ਮਹੀਨੇ ਤੱਕ ਦੀ ਕੈਦ ਕੀਤੀ ਜਾ ਸਕਦੀ ਹੈ। ਤੇ ਜਸਟਿਸ ਰਣਜੀਤ ਸਿੰਘ ਕਹਿੰਦੇ ਆ ਕਿ ਮੈਂ ਇਹਨਾਂ ਨੂੰ ਵਰਜਿਆ ਵੀ ਬਹੁਤ ਵਾਰੀ ਕਿ ਤੁਸੀਂ ਭਾਈ ਬਾਜ ਆਓ ਇਹਨਾਂ ਕੰਮਾਂ ਤੋਂ, ਪਰ ਇਹ ਨਹੀਂ ਟਲੇ, ਇਸ ਕਰਕੇ ਮਾਮਲਾ ਇੱਥੋਂ ਤੱਕ ਮੈਨੂੰ ਲਿਜਾਣਾ ਪਿਆ। ਤਾਂ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਮਾਮਲਾ ਅਸੀਂ ਤਦ ਹੀ ਸੁਣਾਂਗੇ ਜਦ ਤੱਕ ਇਹ ਵੀਡੀਓ ਜਿਹੜੀਆਂ ਵੇਖੀਆਂ ਨਹੀਂ ਜਾਂਦੀਆਂ। ਤਾਂ ਹੋ ਸਕਦਾ ਇਹਨਾਂ ਵੀਡੀਓ ਦੀ ਭਰੋਸੇਯੋਗਤਾ ਤੇ ਵੀ ਕੋਈ ਸਵਾਲ ਉੱਠੇ, ਕਈ ਵਾਰ ਉਹਨਾਂ ਦੀ ਅਥੈਂਟਿਸਿਟੀ ਜਿਹੜੀ ਆ ਉਹ ਚੈੱਕ ਕੀਤੀ ਜਾਂਦੀ ਹੈ। ਤਾਂ ਦੇਖਣਾ ਦਿਲਚਸਪ ਹੋਏਗਾ ਕਿ ਮੰਨ ਲਓ ਜੇ ਕੋਰਟ ਨੂੰ ਇਹ ਲੱਗ ਜਾਂਦਾ ਹੈ ਕਿ ਇਹ ਇਹਨਾਂ ਵੀਡੀਓਜ਼ ਦੇ ਨਾਲ ਕੋਈ ਛੇੜਛਾੜ ਨਹੀਂ ਹੋਈ, ਤਾਂ ਉਸ ਸੂਰਤ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਉਹ ਕਿੰਨਾ ਕੁ ਉਲਝਣਗੇ, ਕਿਉਂਕਿ ਫਿਰ ਉਲਝਣ ਇਹਨਾਂ ਦੇ ਸਿਰ ਪੈਣੀ ਤੈਅ ਆ। ਵੈਸੇ ਇੱਕ ਇਹਨਾਂ ਨੂੰ ਸੁਖਦਾ ਸਾਹਿਬ ਵੀ ਆਇਆ, ਇੱਕ ਪਟੀਸ਼ਨ ਹੋਰ ਪਾਈ ਗਈ ਸੀਗੀ ਕਿ ਇਹਨਾਂ ਬਾਦਲਾਂ ਨੂੰ ਨਾਮਜ਼ਦ ਕੀਤਾ ਜਾਵੇ ਬਹਿਬਲ ਕਲਾਂ ਗੋਲੀकांड ਜੋ ਵਾਪਰਿਆ ਸੀ ਉਹਦੀ FIR ਦੇ ਵਿੱਚ। ਤਾਂ ਕੋਰਟ ਨੇ ਕਿਹਾ ਕਿ ਤੁਸੀਂ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਇਸ ਤਰ੍ਹਾਂ ਦੀ ਪਟੀਸ਼ਨ ਨਹੀਂ ਜੇ ਪਾ ਸਕਦੇ, ਜੇ ਤੁਹਾਡੇ ਕੋਲ ਕੋਈ ਠੋਸ ਸਬੂਤ ਆ, ਠੋਸ ਤੱਥ ਆ, ਤਾਂ ਫਿਰ ਤੇ ਗੱਲ ਬਣਦੀ ਹੈ। ਵੈਸੇ ਵੀ ਉਹ SIT ਦੀ ਜਾਂਚ ਪੜਤਾਲ ਚੱਲਦੀ ਹੈ। ਤਾਂ ਇੱਕ ਪਾਸੇ ਰਾਹਤ ਮਿਲੀ ਆ, ਪਰ ਦੂਸਰੇ ਪਾਸੇ ਆਫਤ ਵੀ ਆ ਸਕਦੀ ਆ ਜੇਕਰ ਇਹ ਵੀਡੀਓ ਜਿਨ੍ਹਾਂ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਉੱਤੇ ਜਾਂ ਨਿੱਜੀ ਤੌਰ ਤੇ ਜੋ ਸ਼ਬਦਾਵਲੀ ਵਰਤੀ ਜਾਂਦੀ ਆ, ਉਹ ਜਿਹੜੇ ਸ਼ਬਦਿਕ ਹਮਲੇ ਕੀਤੇ ਆ, ਜੇ ਉਹ ਮੰਨ ਲਓ ਸਾਬਤ ਹੋ ਜਾਂਦੇ ਆ ਤਾਂ ਫਿਰ ਅੱਗੇ ਮੁਸ਼ਕਲਾਂ ਜਿਹੜੀਆਂ ਉਹ ਵੱਧ ਜਾਂਦੀਆਂ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿੰਟੂ ਜੀ ਵੀ ਕਹਿੰਦੇ ਹਾਲ ਦੀ ਘੜੀ ਭਗਵੰਤ ਮਾਨ ਆਪਣੇ ਹਲਕੇ ਵਿੱਚ ਹੀ ਆ। ਨਹੀਂ, ਇਹ ਤੇ ਵੈਸੇ ਚੰਗੀ ਗੱਲ ਹੈ, ਇਹਨੂੰ ਆਪਣੇ ਹਲਕੇ 'ਚ ਹੀ ਰਹਿਣਾ ਚਾਹੀਦਾ, ਕਿਉਂਕਿ ਉਹਦੇ ਕੰਮ ਹੈ ਜਿਹੜੇ ਉਹ ਇਸ ਤਰ੍ਹਾਂ ਚੱਲਦੇ ਆ ਕਿ ਹਲਕੇ ਦੇ ਵਿੱਚ ਹੀ ਨੇ ਨਾ ਹੋ ਕੇ ਬਾਹਰ ਵੀ ਨਜ਼ਰ ਆ ਜਾਂਦਾ ਕੰਮ, ਭਾਵੇਂ ਹਲਕੇ 'ਚ ਰਹਿ ਕੇ ਕਰਦਾ। ਆ ਹੁਣ ਥੋੜੇ ਦਿਨ ਪਹਿਲਾਂ ਅਰਮੀਨੀਆ 'ਚ ਜਿਹੜੇ ਸਾਡੇ ਮੁੰਡੇ ਫਸ ਗਏ ਸੀ ਕੁਛ ਜੀ, ਉਹਨਾਂ ਨੂੰ ਲਿਆਂਦਾ ਇਹਨਾਂ ਨੇ, ਔਰ ਇੱਕ ਚੰਗੀ ਗੱਲ ਆ। ਦੇਖੋ ਜਿਹੜੇ ਮੁੰਡੇ ਇਸ ਤਰ੍ਹਾਂ ਫਸ ਜਾਂਦੇ ਆ ਉਹ ਸਭ ਤੋਂ ਪਹਿਲਾਂ ਭਗਵੰਤ ਮਾਨ ਦਾ ਹੀ ਨਾਂ ਲੈਂਦੇ ਆ। ਭਗਵੰਤ ਮਾਨ ਦੀ ਆਲੋਚਨਾ ਕਰਨੀ ਹੋਵੇ, ਉਹਦੇ ਰਾਜਨੀਤਿਕ ਪੱਖ ਤੋਂ ਕਈ ਪਹਿਲੂ ਮਿਲ ਜਾਂਦੇ ਆ ਜਿਨ੍ਹਾਂ ਦੀ ਆਲੋਚਨਾ ਕੀਤੀ ਜਾ ਸਕਦੀ ਆ, ਪਰ ਇਹੋ ਜਿਹੇ ਚੰਗੇ ਕੰਮ ਵੀ ਭਗਵੰਤ ਮਾਨ ਕਰ ਜਾਂਦਾ, ਜਿਹਦੀ ਜਿਹਦੀ ਸ਼ਲਾਘਾ ਜਿਹੜੀ ਹੋਣੀ ਚਾਹੀਦੀ ਆ। ਪਰ ਭਗਵੰਤ ਮਾਨ ਦੀ ਹੁਣ ਇੱਕ ਹੋਰ ਸਮੱਸਿਆ, ਜਿੱਦਾਂ ਹੁਣ ਆਪਾਂ ਦੇਖੀਏ, ਉਹ ਜਦੋਂ ਤੋਂ ਪ੍ਰਧਾਨ ਬਣਿਆ ਲਗਭਗ ਮੇਰੇ ਖਿਆਲ ਦੇ ਨਾਲ ਉਹਨੂੰ 15-20 ਦਿਨ ਹੋ ਗਏ ਆ, ਤਾਂ ਉਹ 15-20 ਦਿਨ ਜਿਹੜੇ ਲੰਘੇ ਆ ਉਹਦੇ ਵਿੱਚ ਦੱਸਦੇ ਆ ਕਿ ਬਹੁਤਾ ਸਮਾਂ ਭਗਵੰਤ ਮਾਨ ਨੇ ਸੰਗਰੂਰ ਨੂੰ ਦਿੱਤਾ। ਹੁਣ ਭਗਵੰਤ ਮਾਨ ਦੀ ਚੁਣੌਤੀ ਕੀ ਆ? ਚੁਣੌਤੀ ਅਸਲ ਦੇ ਵਿੱਚ ਇਹ ਆ ਕਿ ਇੱਕ ਤੇ ਆਮ ਆਦਮੀ ਪਾਰਟੀ ਦਾ ਪਾਣੀ ਲੱਥਾ ਪਿਆ ਪਹਿਲਾਂ ਨਾਲੋਂ, ਯਾਨੀ ਜ਼ਰੂਰਤ ਤੇ ਇਸ ਗੱਲ ਦੀ ਸੀਗੀ ਕਿ ਇੱਕ ਟੀਮ ਵਰਕ ਜਿਹੜਾ ਉਹ ਇਹਦੀ ਫਿਰ ਉੱਥੇ ਲੈ ਕੇ ਜਾਂਦਾ, ਪਾਰਟੀ ਦੀ ਵੇਵ ਜਿਹੜੀ ਬਣੀ ਸੀਗੀ ਪਹਿਲਾਂ ਉਹਨੂੰ ਜਿੰਨਾ ਨੁਕਸਾਨ ਪਹੁੰਚਿਆ ਉਸ ਨੁਕਸਾਨ ਨੂੰ ਠੀਕ ਕੀਤਾ ਜਾਂਦਾ, ਪਰ ਹੋ ਉਲਟਾ ਰਿਹਾ, ਕਿਉਂਕਿ ਪਹਿਲਾਂ ਕੁਝ ਚਿਹਰੇ ਸੀਗੇ ਜਿਹੜੇ ਭੀੜ ਨੂੰ ਵੀ ਖਿੱਚਦੇ ਸਨ, ਭੀੜ ਨੂੰ ਪ੍ਰਭਾਵਿਤ ਵੀ ਕਰਦੇ ਸਨ ਔਰ ਗਰਾਊਂਡ ਲੈਵਲ ਤੇ ਕੰਮ ਵੀ ਕਰਦੇ ਸੀ। ਪਰ ਹੁਣ ਜੇ ਆਪਾਂ ਦੇਖੀਏ ਸਟਾਰ ਪ੍ਰਚਾਰਕ ਜਿਹੜਾ ਨਰੋਲ ਸਟਾਰ ਪ੍ਰਚਾਰਕ ਜਿਹੜਾ ਉਹ ਸਿਰਫ ਤੇ ਸਿਰਫ ਭਗਵੰਤ ਮਾਨ ਹੀ ਵੱਡਾ ਨਜ਼ਰ ਆਉਂਦਾ, ਬਾਕੀ ਛੋਟੇ ਚਿਹਰੇ ਹੋ ਸਕਦੇ ਆ। ਤਾਂ ਹੁਣ ਭਗਵੰਤ ਮਾਨ ਦੀ ਸਮੱਸਿਆ ਇਹ ਆ ਕਿ ਇੱਕ ਪਾਸੇ ਤੇ ਪਾਣੀ ਲੱਥਾ ਪਾਰਟੀ ਦਾ, ਤਾਂ ਉਹਦਾ ਖਮਿਆਜ਼ਾ ਜਿਹੜਾ ਉਹ ਸੰਗਰੂਰ 'ਚ ਭੁਗਤਣਾ ਪੈ ਸਕਦਾ। ਤਾਂ ਇੱਕ ਇਹ ਡਰ ਆ ਕਿ ਸੰਗਰੂਰ ਵੀ ਬਚਾਉਣਾ, ਔਰ ਦੂਜੀ ਚੀਜ਼ ਇਹ ਆ ਕਿ ਜੇ ਉਹ ਸੰਗਰੂਰ ਨੂੰ ਜ਼ਿਆਦਾ ਤਵੱਜੋ ਦਿੰਦੇ ਆ ਤਾਂ ਫਿਰ ਉਹਨਾਂ ਦਾ ਨੁਕਸਾਨ ਬਾਹਰ ਵੀ ਹੋਊਗਾ, ਕਿਉਂਕਿ ਭਗਵੰਤ ਮਾਨ ਇਕੱਲਾ ਇੱਕ ਸਟਾਰ ਪ੍ਰਚਾਰਕ ਇਹਨਾਂ ਦੇ ਕੋਲ ਜਿਹੜਾ ਭੀੜ ਨੂੰ ਖਿੱਚ ਸਕਦਾ, ਜਿਹਦੇ ਕੋਲ ਕਾਬਲੀਅਤ ਹਾਲੇ ਵੀ ਹੈ। ਸੋ ਕਹਿਣ ਦਾ ਭਾਵ ਇਹ ਆ ਕਿ ਉਹ ਜੇ ਬਾਹਰ ਨਿਕਲਦਾ ਤਾਂ ਆਪਣੇ ਘਰ ਦਾ ਨੁਕਸਾਨ ਹੁੰਦਾ, ਕਿਉਂਕਿ ਫਿਰ ਸੰਗਰੂਰ ਦੂਰ ਹੋ ਜਾਊਗਾ, ਤੇ ਜੇ ਸੰਗਰੂਰ ਦੇ ਵਿੱਚ ਡੇਰੇ ਲਾ ਕੇ ਰੱਖਦਾ ਤਾਂ ਫਿਰ ਪੰਜਾਬ ਦੇ ਵਿੱਚ ਜੋ ਪਾਰਟੀ ਨੂੰ ਫਾਇਦਾ ਹੋ ਸਕਦਾ ਜਾਂ ਪਾਰਟੀ ਨੂੰ ਜਿਹੜਾ ਨੁਕਸਾਨ ਹੋਣਾ ਉਹਨੂੰ ਘੱਟ ਕਰਨ ਲਈ ਜਾਂ ਫਾਇਦੇ ਨੂੰ ਵਧਾਉਣ ਵਾਸਤੇ ਜੋ ਕੋਸ਼ਿਸ਼ ਭਗਵੰਤ ਮਾਨ ਕਰ ਸਕਦਾ ਸੀ, ਫਿਰ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਜ਼ਰੂਰ ਦਰਜ ਕੀਤੀ ਜਾਊ। ਜੀ ਜੀ ਅਗਲੀ ਮਿੰਟੂ ਜੀ ਗੱਲ ਕਰਦੇ ਕਹਿੰਦੇ ਪਾਕਿਸਤਾਨ ਔਰਤ ਨਾਲ DGP ਦੀ ਨੇੜਤਾ ਤੇ ਖਹਿਰਾ ਨੇ ਚੁੱਕੇ ਨੇ ਸਵਾਲ। ਕੋਈ ਸਵਾਲ ਤੇ ਬਣਦੇ ਆ ਨਾ, ਜਿਸ ਤਰੀਕੇ ਨਾਲ ਵੀਡੀਓ ਉਹ ਫੋਟੋਆਂ ਵਾਇਰਲ ਹੋਈਆਂ ਨੇ, ਉਹ ਫੋਟੋਆਂ ਪਤਾ ਨਹੀਂ ਹੁਣ ਕਿੰਨੀਆਂ ਕੁ ਭਰੋਸੇਯੋਗ ਆ,
ਪਰ ਉਹ ਜਿਹੜੀਆਂ ਫੋਟੋਆਂ ਵਾਇਰਲ ਹੋਈਆਂ ਜਿਹਦੇ ਵਿੱਚ DGP ਜਿਹੜਾ ਨਵਨਿਯੁਕਤ DGP ਹੈ ਦਿਨਕਰ ਗੁਪਤਾ, ਉਹ ਤੇ ਉਹਦੀ ਸੁਪਤਨੀ ਹੈ ਜਿਹੜੀ ਨਜ਼ਰ ਆ ਰਹੀ ਹੈ ਅਰੂਸਾ ਆਲਮ ਦੇ ਨਾਲ, ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿੰਦੀ ਹੈ। ਤੁਸੀਂ ਕਈ ਵਾਰ ਲਿਖਿਆ ਹੁੰਦਾ ਨਾ ਕੈਪਸ਼ਨ 'ਚ, ਤਸਵੀਰ ਕੁਝ ਕਹਿੰਦੀ ਆ, ਉਹ ਤਸਵੀਰ ਕੁਝ ਕਹਿੰਦੀ ਆ। ਹੁਣ ਦੇਖੋ ਅਜੇ ਤੱਕ ਕਿਸੇ ਨੇ ਵੀ ਉਸ ਚੀਜ਼ ਦਾ ਖੰਡਨ ਨਹੀਂ ਕੀਤਾ। ਇਹ ਫੋਟੋਆਂ ਕਾਫੀ ਦੇਰ ਪਹਿਲਾਂ ਵਾਇਰਲ ਹੋਈਆਂ ਸੀਗੀਆਂ, ਖੰਡਨ ਨਾ ਦਿਨਕਰ ਗੁਪਤਾ ਨੇ ਕੀਤਾ, ਨਾ ਪੰਜਾਬ ਪੁਲਿਸ ਵੱਲੋਂ ਅਧਿਕਾਰਤ ਤੌਰ ਤੇ ਕੋਈ ਕੀਤਾ ਗਿਆ, ਨਾ CMO ਵੱਲੋਂ ਕੀਤਾ ਗਿਆ। ਤਾਂ ਹਾਲ ਦੀ ਘੜੀ ਖੰਡਨ ਨਹੀਂ ਆਇਆ, ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿ ਜਾਂਦਾ। ਹੁਣ ਦੂਜੀ ਚੀਜ਼ ਇਹ ਆ ਕਿ ਸੁਖਪਾਲ ਖਹਿਰਾ ਸਵਾਲ ਚੁੱਕਦਾ ਪਿਆ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਅਰੂਸਾ ਆਲਮ ਦਾ ਹੱਥ ਰਿਹਾ। ਔਰ ਦੂਜੀ ਚੀਜ਼ ਇਹ ਆ, ਉਹ ਕਹਿੰਦੇ ਆ ਕਿ ਇਹ ਜਿਹੜੀ ਨਿਯੁਕਤੀ ਹੋਈ ਆ ਅਸਲ ਦੇ ਵਿੱਚ ਇਹਦਾ ਲਾਭ ਮਿਲਿਆ ਦਿਨਕਰ ਗੁਪਤਾ ਨੂੰ ਤਾਂ ਕਰਕੇ ਕਿਉਂਕਿ ਇਹਦੀਆਂ ਨਜ਼ਦੀਕੀਆਂ ਜੀਤ ਡੋਵਾਲ ਦੇ ਨਾਲ ਜਾ। ਤਾਂ ਇਸ ਤਸਵੀਰ ਦਾ ਹੁਣ ਦੂਸਰਾ ਜਿਹੜਾ ਪਹਿਲੂ ਆ ਉਹ ਇਹੋ ਹੀ ਆ ਕਿ ਦੇਖੋ ਇਸ ਤਸਵੀਰ ਦੇ ਜ਼ਰੀਏ ਜੋ ਚੀਜ਼ਾਂ ਸਾਫ਼ ਹੋ ਰਹੀਆਂ ਉਹ ਇਹ ਨੇ ਕਿ ਅਰੂਸਾ ਆਲਮ ਦਾ ਕਿਤੇ ਨਾ ਕਿਤੇ ਦਾਬਾ, ਕਿਤੇ ਨਾ ਕਿਤੇ ਦਬਦਬਾ ਫਿਰ ਅਫਸਰਸ਼ਾਹੀ ਪਿਆ ਤੇ ਜਾਂਚ ਪੜਤਾਲ ਕਰਨੀ ਚਾਹੀਦੀ ਆ। ਉਹ ਕਿੱਥੇ ਰਹਿ ਰਹੀ, ਕੀ ਕਰ ਰਹੀ ਆ, ਉਹਦੀ ਜਾਂਚ ਪੜਤਾਲ ਤੇ ਕੀ ਹੋਣੀ ਆ। ਪਰ ਇਸ ਗੱਲ ਦੀ ਤੇ ਘੱਟੋ ਘੱਟ ਜਾਂਚ ਪੜਤਾਲ ਜ਼ਰੂਰ ਹੋਣੀ ਚਾਹੀਦੀ ਆ ਕਿ ਕੀ ਪਾਕਿਸਤਾਨ ਚੋਂ ਆਈ ਇਹ ਬੀਬੀ ਅਫਸਰਸ਼ਾਹੀ ਦੇ ਵਿੱਚ ਕੋਈ ਦਖਲਅੰਦਾਜ਼ੀ ਤੇ ਨਹੀਂ ਕਰਨ ਡਈ। ਜੇ ਦਖਲਅੰਦਾਜ਼ੀ ਕਰਨ ਡਈ ਆ ਤੇ ਫਿਰ ਤੇ ਉਹਨਾਂ ਲੋਕਾਂ ਤੇ ਵੀ ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਜਿਹੜੇ ਨਿੱਕੀ ਨਿੱਕੀ ਗੱਲ ਤੇ ਕਹਿ ਦਿੰਦੇ ਰਾਸ਼ਟਰ ਵਿਰੋਧੀ ਫਲਾਣ ਧਮਕਾ, ਕਿਉਂਕਿ ਉਹਨਾਂ ਦੇ ਰਾਜ ਦੇ ਵਿੱਚ ਸਭ ਕੁਝ ਚੱਲੀ ਜਾਂਦਾ। ਤਾਂ ਇਹ ਚੀਜ਼ ਵੇਖਣ ਵਾਲੀ ਆ। ਦੇਖੋ ਸੁਖਪਾਲ ਖਹਿਰੇ ਉਹਨਾਂ ਨੇ ਰਾਜਨੀਤੀ ਕਰਨੀ, ਉਹਨਾਂ ਨੇ ਘੇਰਨਾ ਹੀ ਘੇਰਨਾ। ਉਹ ਕਿਸੇ ਸਮੇਂ ਕਾਂਗਰਸ ਨੂੰ ਡਿਫੈਂਡ ਕਰਦੇ ਰਹੇ, ਅੱਜ ਉਹ ਉਲਟ ਆ ਤਾਂ ਕਾਂਗਰਸ ਨੂੰ ਘੇਰਨਗੇ। ਪਰ ਸੁਖਪਾਲ ਖਹਿਰੇ ਦਾ ਦੋਸ਼ ਬੇਤੁਕਾ ਨਹੀਂ ਹੈ ਕਿ ਜੇ ਮੰਨ ਲਓ ਅਫਸਰਸ਼ਾਹੀ ਦੇ ਵਿੱਚ ਅਰੂਸਾ ਆਲਮ ਦਾ ਕੋਈ ਇਸ ਤਰ੍ਹਾਂ ਦਾ ਇਨਫਲੂਐਂਸ ਹੁੰਦਾ ਤਾਂ ਉਹ ਇੱਕ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ। ਪਰ ਇਸ ਮਾਮਲੇ 'ਚ ਜਿਹੜਾ ਇੱਥੋਂ ਦਾ ਕੌਮੀ ਮੀਡੀਆ ਜਾਂ ਇੱਥੋਂ ਦਾ ਜਿਹੜਾ ਲੋਕਲ ਮੀਡੀਆ ਉਹ ਵੀ ਪਤਾ ਨਹੀਂ ਕਿਉਂ ਡਰ ਕੇ ਚੱਲਦਾ। ਇਹਦੇ 'ਚ ਦੇਖੋ ਸਵਾਲ ਤੇ ਕਰਨੇ ਚਾਹੀਦੇ, ਨਿੱਜੀ ਜ਼ਿੰਦਗੀ ਕਹਿ ਦਿਓ ਕੀ ਕਰਦਾ ਉਹ ਵੱਖਰੀ ਗੱਲ ਆ। ਪਰ ਜਿੱਥੇ ਤੁਸੀਂ ਮਸਲਾ ਕਹਿੰਦੇ ਹੋ ਕਿ ਸਾਡੀ ਸਿਕਿਉਰਿਟੀ ਦਾ, ਜਿੱਥੇ ਮਸਲਾ ਸਾਡੀਆਂ ਜਮਹੂਰੀ ਕਦਰਾਂ ਕੀਮਤਾਂ ਦਾ, ਤਾਂ ਫਿਰ ਉੱਥੇ ਤੁਸੀਂ ਕਿਉਂ ਕੰਪਰੋਮਾਈਜ਼ ਕਰਦੇ ਹੋ? ਸਮਝ ਤੋਂ ਪਰੇ ਦੀ ਗੱਲ ਆ। ਜੀ ਅਗਲੀ ਗੱਲ ਕਰਦੇ, ਕਹਿੰਦੇ ਅਕਾਲੀ ਦਲ ਤੇ ਭਾਜਪਾ ਦਰਮਿਆਨ ਸੀਟਾਂ ਦਾ ਰੇੜਕਾ ਇੱਕ ਵਾਰ ਖਤਮ। ਯਾਨੀ ਇੱਕੋ ਵਾਰ 'ਚ ਖਤਮ ਨਹੀਂ, ਇੱਕ ਵਾਰ ਖਤਮ ਫਿਰ ਵੀ ਹੋ ਸਕਦਾ ਰੇੜਕਾ। ਕਹਿਣ ਦਾ ਭਾਵ ਫਿਰ ਇਹੀ ਹੈ। ਖੈਰ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਰਿਸ਼ਤੇ ਨੇ ਕਾਫੀ ਕੁਝ ਵਿਖਾਇਆ, ਲੋਕਾਂ ਦਾ ਮਨੋਰੰਜਨ ਵੀ ਕੀਤਾ, ਲੋਕਾਂ 'ਚ ਇੱਕ ਉਤਸੁਕਤਾ ਵੀ ਪੈਦਾ ਕੀਤੀ ਕਿ ਸ਼ਾਇਦ ਹੋ ਸਕਦਾ ਕਿ ਇਹ ਰਿਸ਼ਤਾ ਜਿਹੜਾ ਉਹ ਅੰਜਾਮ ਤੱਕ ਪਹੁੰਚ ਜਾਵੇ। ਪਰ ਮੈਂ ਕਿਹਾ ਸੀਗਾ ਕਿ ਇਹ ਰਿਸ਼ਤਾ ਜਿਹੜਾ ਅੱਗੇ ਵੀ ਇਸੇ ਤਰ੍ਹਾਂ ਟੁੱਟਦਾ ਫੇਰ ਜੁੜ ਕੇ ਤੁਰ ਪਿਆ ਸੀਗਾ, ਉਦਾਂ ਹੀ ਇਹ ਹੋਣਾ, ਕਿਉਂਕਿ ਰਾਜਨੀਤੀ ਦੇ ਵਿੱਚ ਰਿਸ਼ਤੇ ਜਿਹੜੇ ਉਹ ਮਤਲਬ ਦੇ ਧਾਗੇ 'ਚ ਪਰੋਏ ਗਏ ਹੁੰਦੇ ਆ। ਹੁਣ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਸੀਟਾਂ ਦਾ ਰੇੜਕਾ ਜਿਹੜਾ ਉਹ ਮੁਕਾਇਆ। ਕਿਸ ਪੁਆਇੰਟ ਤੇ, ਕਿਸ ਨੁਕਤੇ ਤੇ ਮੁਕਾਇਆ? ਉਹ ਇਹੋ ਆ ਕਿ ਜਿਹੜੀ 10-3 ਦੀ ਰੇਸ਼ੋ ਆ, ਯਾਨੀ 3 ਸੀਟਾਂ ਤੇ ਭਾਰਤੀ ਜਨਤਾ ਪਾਰਟੀ, 10 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ, ਇਹੀ ਰਵਾਇਤੀ ਰੇਸ਼ੋ ਰਹੂਗੀ। ਮਤਲਬ ਹੈ ਕਿ ਫੇਰ ਬਦਲ ਨਹੀਂ ਹੋਊਗਾ। ਅਸਲ ਦੇ ਵਿੱਚ ਇਹ ਚੀਜ਼ ਸਾਬਤ ਕਰ ਦਿੰਦੀ ਹੈ ਕਿ ਇਹਨਾਂ ਦਾ ਰੇੜਕਾ ਜਿਹੜਾ ਉਹ ਹੈ ਹੀ ਇਸੇ ਗੱਲ ਸੀਗਾ, ਕਿਉਂਕਿ ਇਹ ਜਿਹੜੀ ਮੀਟਿੰਗ ਹੋਈ ਆ ਕੱਲ ਜਿਹਦੇ ਵਿੱਚ ਇਹ ਫੈਸਲਾ ਬਣਿਆ, ਉਹਦੇ ਵਿੱਚ ਇੱਕ ਚੀਜ਼ ਸਾਫ਼ ਕਹੀ ਗਈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ ਵੱਧ ਸੀਟਾਂ ਚਾਹੁੰਦੀ ਹੈ। ਹਾਲਾਂਕਿ ਇਹ ਗੱਲਾਂ ਆਫ ਦੀ ਰਿਕਾਰਡ ਹੁੰਦੀਆਂ ਜਿਹੜੀਆਂ ਮੀਡੀਆ ਰਿਪੋਰਟਾਂ ਦੇ ਜ਼ਰੀਏ ਆਪਣੇ ਤੱਕ ਪਹੁੰਚਦੀਆਂ। ਤਾਂ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਨੇ ਇਹੋ ਹੀ ਮੰਗ ਰੱਖੀ ਕਿ ਸਾਡੀਆਂ ਸੀਟਾਂ ਦੀ ਗਿਣਤੀ ਵਧਾਈ ਜਾਵੇ। ਦੱਸਦੇ ਕਿ ਅਕਾਲੀਆਂ ਨੇ ਇਸ ਚੀਜ਼ ਤੋਂ ਇਨਕਾਰ ਕੀਤਾ। ਯਾਨੀ ਕਹਿਣ ਦਾ ਭਾਵ ਹੈ ਕਿ ਉੱਥੋਂ ਹੀ ਲੜਾਈ ਸ਼ੁਰੂ ਹੋਈ ਜਿੱਥੇ ਆ ਕੇ ਹੁਣ ਇਹ ਲੜਾਈ ਖਤਮ ਹੋਈ, ਉੱਥੋਂ ਹੀ ਸ਼ੁਰੂ ਹੋਈ ਹੈ ਕਿ ਸੀਟਾਂ ਦਾ ਰੇੜਕਾ ਸੀਗਾ। ਦੂਜਾ ਰੇੜਕਾ ਸਭ ਤੋਂ ਵੱਡਾ ਹੈ ਕਿਉਂਕਿ ਇਹਦੇ ਵਿੱਚ ਤੇ ਦੱਸਦੇ ਕਿ ਸਹਿਮਤੀ ਬਣ ਗਈ ਕਿ ਚਲੋ 10-3 ਦੀ ਰੇਸ਼ੋ ਆ ਜਿਹੜੀ ਉਹ ਬਰਕਰਾਰ ਰੱਖ ਲਈ ਜਾਵੇ। ਪਰ ਮਸਲਾ ਹਾਲੇ ਵੀ ਜਿਹੜਾ ਉਹ ਇਹਨਾਂ ਦਾ ਗੁੰਝਲਦਾਰ ਅੰਮ੍ਰਿਤਸਰ ਨੂੰ ਲੈ ਕੇ ਹੋਇਆ ਪਿਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਕਿ ਜੀ ਇਹ ਪੰਥਕ ਇਲਾਕਾ, ਇੱਥੋਂ ਅਕਾਲੀ ਦਲ ਜਿੱਤ ਸਕਦਾ। ਤਾਂ ਭਾਰਤੀ ਜਨਤਾ ਪਾਰਟੀ ਨੇ ਆਖਿਆ ਕਿ ਨਹੀਂ, ਸਾਡਾ ਜਿਹੜਾ ਦਬਾਅ, ਸਾਡਾ ਜਿਹੜਾ ਇੱਥੇ ਗਲਬਾ ਉਹ ਤੁਹਾਡੇ ਨਾਲੋਂ ਜ਼ਿਆਦਾ, ਮਤਲਬ ਕਿ ਸਾਡੀ ਪਕੜ ਇੱਥੇ ਵਧੇਰੇ ਆ। ਇਹ ਆਪਣੇ ਆਪ ਦੇ ਵਿੱਚ ਹਾਲੇ ਤੱਕ ਅਣਸੁਲਝਿਆ ਹੀ ਮਸਲਾ। ਇਹ ਕਹਿੰਦੇ ਆ ਕਿ ਇਹ ਪੰਥਕ ਇਲਾਕਾ ਸਾਡੀ ਇੱਥੇ ਜਿੱਤਣ ਦੀ ਸੰਭਾਵਨਾ ਜਿਹੜੀ ਵੱਧ ਜਾਂਦੀ ਆ, ਜਦ ਕਿ ਭਾਰਤੀ ਜਨਤਾ ਪਾਰਟੀ ਕਹਿੰਦੀ ਕਿ ਸਾਡੀ ਇਸ ਇਲਾਕੇ ਤੇ ਪਕੜ ਵਧੇਰੇ ਆ। ਸੋ ਇਹ ਭਾਰਤੀ ਜਨਤਾ ਪਾਰਟੀ ਦਾ ਤਰਕ ਆ ਕਿ ਤੁਸੀਂ ਲੁਧਿਆਣੇ ਤੋਂ ਹੀ ਲੜੋ, ਸਾਨੂੰ ਅੰਮ੍ਰਿਤਸਰ ਰਹਿਣ ਦਿਓ।
ਪਰ ਇਹ ਕਹਿੰਦੇ ਆ ਕਿ ਅੰਮ੍ਰਿਤਸਰ ਦੀ ਸੀਟ ਜਿਹੜੀ ਉਹ ਸਾਡੇ ਹਿੱਸੇ 'ਚ ਆਉਣੀ ਚਾਹੀਦੀ ਆ। ਤੇ ਦੇਖੋ ਹੁਣ ਇਹਨਾਂ ਸੀਟਾਂ ਤੇ ਕੀ ਅੱਗੇ ਜਾ ਕੇ ਨਿਕਲਦਾ। ਪਰ ਜੋ ਵੀ ਆ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਨੇ 2 ਮਾਰਚ ਤੋਂ ਆਪਣਾ ਕੰਪੇਨ ਸ਼ੁਰੂ ਕਰਨ ਦਾ ਐਲਾਨ ਜ਼ਰੂਰ ਕਰ ਦਿੱਤਾ। ਜੀ। ਤੇ ਸਿਰਸੇ ਹੁਣੀ ਹੁਣ ਚੁੱਪ ਨਹੀਂ ਆ, ਅਜੇ ਵੀ ਉਹ ਬੋਲ ਰਹੇ ਨੇ ਭਾਜਪਾ ਖਿਲਾਫ? ਨਹੀਂ, ਹੁਣ ਉਹਨਾਂ ਨੇ ਕੀ ਬੋਲਣਾ, ਬਸ ਮਾੜਾ ਮੋਟਾ ਟਾਈਮ ਪਾਸ ਜਿਹਾ ਕਰੀ ਜਾਣਗੇ। ਅਸਲ ਦੇ ਵਿੱਚ ਉਹ ਬੋਲੇ ਨਹੀਂ ਸੀ, ਬੁਲਾਏ ਗਏ। ਨਹੀਂ ਤੇ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਦੀ ਰਾਏ ਤੋਂ ਬਗੈਰ, ਖਾਸ ਤੌਰ ਤੇ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ, ਇਹਨਾਂ ਦੀ ਰਾਏ ਤੋਂ ਬਗੈਰ ਤੇ ਮੈਨੂੰ ਲੱਗਦਾ ਅੱਜ ਕੱਲ੍ਹ ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ ਬੋਲਦਾ ਹੋਣਾ। ਇਹ ਨਹੀਂ ਹੋ ਸਕਦਾ ਕਿ ਏਡਾ ਵੱਡਾ ਸਟੈਂਡ ਹੈ ਜਿਹੜਾ ਮਨਜਿੰਦਰ ਸਿੰਘ ਸਰਸਾ ਇਕੱਲਾ ਲੈ ਕੇ। ਜੀਕੇ ਬੋਲ ਨਹੀਂ ਸੀ ਸਕਦਾ। ਜੀਕੇ ਦੇ ਕੇਸ ਹੈ ਦਿੱਲੀ ਪੁਲਿਸ ਕੋਲ, ਤੇ ਦਿੱਲੀ ਪੁਲਿਸ ਕਿਹਦੇ ਕੋਲ ਆ ਸਭ ਨੂੰ ਪਤਾ। ਜੀਕੇ ਬੋਲਣੋਂ ਰਿਹਾ ਤੇ 2 ਹੀ ਲੀਡਰ ਆ, ਤਾਂ ਦੂਸਰੇ ਨੰਬਰ ਵਾਲਾ ਫਿਰ ਬੁਲਾ ਦਿੱਤਾ ਗਿਆ। ਬੁਲਾ ਦਿੱਤਾ ਗਿਆ, ਹੁਣ ਭੁਲਾ ਦਿੱਤਾ ਜਾਊਗਾ। ਪਹਿਲਾਂ ਉਹ ਬੁਲਾ ਦਿੱਤਾ ਗਿਆ, ਫਿਰ ਭੁਲਾ ਦਿੱਤਾ ਜਾਊਗਾ। ਕਹਿਣ ਦਾ ਭਾਵ ਇਹੋ ਹੀ ਆ ਕਿ ਲੱਗਦਾ ਹੈ ਕਿ ਸਾਰਾ ਕੁਛ ਹੈ ਜਿਹੜਾ ਕੀਤਾ ਗਿਆ ਉਹਨੂੰ ਰੰਗਤ ਕੋਈ ਹੋਰ ਦਿੱਤੀ ਗਈ। ਤੇ ਜਿਹੜਾ ਹਜ਼ੂਰ ਸਾਹਿਬ ਦਾ ਇਹ ਕਹਿੰਦੇ ਸੀਗੇ ਕਿ ਇਹ ਮਾਮਲਾ ਜਿਹੜਾ ਦਖਲਅੰਦਾਜ਼ੀ ਦਾ, ਕਿ ਉਸ ਤਖਤ ਤੇ ਜਿਹੜੀ ਦਖਲਅੰਦਾਜ਼ੀ ਹੁੰਦੀ ਉਹ ਬੰਦ ਹੋ ਗਈ ਆ। ਜੀ, ਏਦਾਂ ਹੀ ਲੱਗਦਾ ਆ। ਇੱਕ ਦਿਨ ਜਾਗ ਜਾਂਦੇ, ਇੱਕ ਬਾਕੀ ਦਿਨ ਜੋ ਸੁੱਤੇ ਰਹਿੰਦੇ ਆ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਭਾਰਤੀ ਜਿਹੜਾ ਰੇਲਵੇ ਵਾਲਾ ਮੰਤਰੀ ਆ ਉਹਨੇ ਇੱਕ ਨਵੀਂ ਟ੍ਰੇਨ ਦੀ ਵੀਡੀਓ ਪਾਈ ਆ ਤੇ ਸਪੀਡ ਤੇਜ਼ ਕਰਕੇ ਪਾਤੀ ਆ ਤੇ ਲੋਕਾਂ ਨੇ ਚੰਗਾ ਜਲੂਸ ਕੱਢਿਆ ਫਿਰ ਉਸਦਾ। ਦੇਖੋ, ਇਹ ਮੰਤਰੀ ਪਤਾ ਨਹੀਂ ਕਿਉਂ ਜਲੂਸ ਕਢਵਾਉਣ ਦੇ ਆਦੀ ਆ। ਇੱਥੇ ਹੁਣ ਮੈਨੂੰ ਪਤਾ ਨਹੀਂ ਰੇਲਵੇ ਮੰਤਰੀ ਕੌਣ, ਸ਼ਾਇਦ ਪਿਊਸ਼ ਗੋਇਲ। ਹਾਂਜੀ ਜੀ। ਇਹਨੇ ਇੱਕ ਵਾਰੀ ਅੱਗੇ ਵੀ ਇੱਕ ਪੁਲ ਦੀ ਪਾਤੀ ਸੀਗੀ ਫੋਟੋ, ਤੇ ਬਾਅਦ ਦੇ ਵਿੱਚ ਪਤਾ ਲੱਗਿਆ ਉਹ ਕਿਸੇ ਹੋਰ ਮੁਲਕ ਦਾ, ਉਦੋਂ ਵੀ ਬੜੀ ਬੇਇੱਜ਼ਤੀ ਹੋਈ ਸੀਗੀ। ਤਾਂ ਇਸ ਤਰ੍ਹਾਂ ਇਹਨਾਂ ਦੇ ਮੰਤਰੀ ਕਰ ਜਾਂਦੇ ਆ ਵਾਧਾ ਘਾਟਾ, ਕਿਉਂਕਿ ਭਾਜਪਾ ਵਾਲਿਆਂ ਦਾ ਕੰਮ ਹੀ ਤੁਹਾਨੂੰ ਪਤਾ ਹੈ, ਇਹਨਾਂ ਦੇ ਤੇ ਬੰਦੇ ਏਡੇ ਤੇਜ਼ ਆ। ਤੇ 15 ਸਾਲ ਪਹਿਲਾਂ ਦੀ ਇੱਕ ਫੋਟੋ ਪਾ ਦਿੱਤੀ ਇਹਨਾਂ ਨੇ, ਕਹਿੰਦੇ ਜੀ ਬੰਗਾਲ ਦੇ ਵਿੱਚ ਦੇਖੋ ਕੀ ਹਾਲ ਹੈ, ਕਾਰ ਵੀ ਸੜਦੀ ਪਈ ਸੀ। ਬਾਅਦ ਚ ਲੋਕਾਂ ਨੇ ਥੱਲੇ ਲਾਹਨਤਾਂ ਪਾਈਆਂ ਕਿ ਇਹ ਉਹੀ ਗੁਜਰਾਤ ਦੀ ਫੋਟੋ ਆ ਜਿਸ ਗੁਜਰਾਤ ਨੂੰ ਤੁਸੀਂ ਮਾਡਲ ਗੁਜਰਾਤ ਕਹਿੰਦੇ ਹੋ। ਜਦੋਂ ਗੁਜਰਾਤ ਚ ਕਤਲੇਆਮ ਆਇਆ ਉਦੋਂ ਦੀ ਫੋਟੋ ਆ। ਤੇ ਫੋਟੋਆਂ ਪਾਉਣ ਦੇ ਵਿੱਚ ਤੇ ਬਹੁਤ ਕਾਹਲੀ ਕਰਦੇ ਆ। ਇੱਥੇ ਪੀਐਨ ਸੈਸ਼ਨ ਜਿਉਂਦਾ ਜਾਗਦਾ ਸੀ ਉਦੋਂ, ਤੇ ਉਹਨੂੰ ਸ਼ਰਧਾਂਜਲੀ ਭੇਟ ਕਰ ਦਿੱਤੀ ਸੀ ਇਹਨਾਂ ਦੇ ਇੱਕ ਸੱਜਣ ਨੇ। ਤੇ ਗਾਂਧੀਆਂ ਗੱਲਾਂ ਨੇ ਇਹਨਾਂ ਜੀ ਜੀ। ਤੇ ਮਿੰਟੂ ਜੀ, ਬੀਤੇ ਦਿਨਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੀਆਂ ਖਬਰਾਂ ਉੱਥੋਂ ਬਹੁਤ ਆਈਆਂ ਸੀ। ਅੱਜ ਅਮਰੀਕਾ ਦੀਆਂ ਆਲਮੋਸਟ ਸਾਰੀਆਂ ਟੌਪ ਦੀਆਂ ਨਿਊਜ਼ ਏਜੰਸੀਆਂ ਦੇ ਉੱਤੇ ਖਬਰ ਛਾਈ ਪਈ ਹੈ 100 ਦੇ ਤਕਰੀਬਨ ਲੋਕ ਮਾਰੇ ਗਏ ਨੇ। ਹਾਂ ਬਿਲਕੁਲ, ਉਹ ਤਾਦਾਦ ਤੇ ਮੇਰੇ ਖਿਆਲ ਦੇ ਨਾਲ 110 ਦੇ ਕਰੀਬ ਹੋ ਗਈ ਆ ਹੁਣ। ਪਹਿਲਾਂ ਵੀ ਮੌਤਾਂ ਹੁੰਦੀਆਂ ਨੇ ਬਿਹਾਰ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਯੂਪੀ ਦਾ ਏਰੀਆ ਜਿਹੜਾ ਜਾਂ ਉੱਤਰਾਂਚਲ ਦਾ ਏਰੀਆ, ਇਹਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੁੰਦੀਆਂ ਨੇ। ਕਾਰਨ ਇਹ ਕਿ ਗਰੀਬੀ ਹੈਗੀ ਆ। ਹੁਣ ਵੇਖੋ, ਇੱਕ ਚੀਜ਼ ਤੇ ਸਾਨੂੰ ਮੰਨਣੀ ਪਊਗੀ ਕਿ ਸ਼ਰਾਬ ਸਾਡੇ ਸਮਾਜ ਦਾ ਪ੍ਰਵਾਨਿਤ ਨਸ਼ਾ ਹੈ, ਪ੍ਰਵਾਨ ਕੀਤਾ ਜਾ ਚੁੱਕਾ। ਔਰ ਸ਼ਰਾਬ ਦੀ ਖਪਤ ਇੰਡੀਆ 'ਚ ਬਹੁਤ ਜ਼ਿਆਦਾ ਵੱਧਦੀ ਪਈ ਹੈ। ਤੇ ਹੁਣ ਮੰਗਾ ਕੀ ਹੈ ਕਿ ਸ਼ਰਾਬ ਜਿਹੜੀ ਠੇਕੇ ਦੀ ਸ਼ਰਾਬ ਆ ਉਹ ਮਹਿੰਗੀ ਹੁੰਦੀ ਹੈ, ਤਾਂ ਉਹਦਾ ਫਾਇਦਾ ਚੁੱਕਦੇ ਕੁਛ ਬਲੈਕੀਏ ਲੋਕ। ਤਾਂ ਬਲੈਕੀਆ ਜਿਹੜਾ ਉਹਦਾ ਮੁਨਾਫਾ ਜੁੜਿਆ ਹੁੰਦਾ ਉਹਨਾਂ ਚੀਜ਼ਾਂ ਦੇ ਨਾਲ, ਤਾਂ ਫਿਰ ਉਹਨਾਂ ਕੋਸ਼ਿਸ਼ ਇਹੀ ਕਰਨੀ ਹੁੰਦੀ ਹੈ ਕਿ ਘੱਟ ਤੋਂ ਘੱਟ ਲਾਗਤ ਵਾਲੇ ਸੌਦੇ 'ਚੋਂ ਵੱਧ ਤੋਂ ਵੱਧ ਮੁਨਾਫਾ ਕੱਢਿਆ ਜਾਵੇ। ਜ਼ਹਿਰੀਲੀ ਸ਼ਰਾਬ ਜਿਹੜੀ ਆ ਉਹ ਏਦਾਂ ਹੀ ਤਿਆਰ ਕੀਤੀ ਜਾਂਦੀ ਆ। ਇਹ ਇੱਕ ਮਾਫੀਆ ਕੰਮ ਕਰਦਾ ਜਿਹਦੇ ਵਿੱਚ ਸਾਖੀ ਤੇ ਖਾਦੀ ਦੋਨੇ ਹੀ ਬਰਾਬਰ ਦੇ ਹਿੱਸੇਦਾਰ ਹੁੰਦੇ ਆ ਕਿਤੇ ਨਾ ਕਿਤੇ। ਇਹ ਚੀਜ਼ ਜਿਹੜੀ ਆ ਇਹ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਔਖਾ ਰੋਕਣਾ, ਪਰ ਕਿਉਂਕਿ ਇੱਕ ਨੈਕਸਸ ਹੈ, ਜੇ ਨੈਕਸਸ ਉਹ ਤੋੜ ਦਿੱਤਾ ਜਾਵੇ ਫਿਰ ਇਹ ਨਹੀਂ ਆ ਕਿ ਸੰਭਵ ਆ, ਇਹ ਫਿਰ ਸੰਭਵ ਹੋ ਸਕਦਾ। ਪਰ ਸਾਡੇ ਇੱਥੇ ਕੀ ਆ ਕਿ ਹਿੱਸਾ ਪੱਟੀ ਚੱਲਦੀ ਯਾਰ। ਸ਼ਰਾਬ ਨੂੰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਪ੍ਰਵਾਨ ਤੇ ਨਸ਼ਾ ਹੋ ਚੁੱਕਾ ਇੱਕ ਤਰ੍ਹਾਂ ਨਾਲ, ਤਾਂ ਪੁਲਿਸ ਵੀ ਜਿਹੜੀ ਆ ਸ਼ਰਾਬ ਨੂੰ ਕਦੇ ਵੀ ਵੇਖੋ ਗੰਭੀਰਤਾ ਨਾਲ ਨਹੀਂ ਲੈਂਦੀ। ਹਾਂ, ਠੇਕਿਆਂ ਵਾਲੇ ਜ਼ਰੂਰ ਜਦੋਂ ਲੌਸ ਤੇ ਜਾਂਦੇ ਆ ਤਾਂ ਸਖਤਾਈਆਂ ਕਰਦੇ ਆ, ਪਰ ਪੁਲਿਸ ਕਦੇ ਵੀ ਸ਼ਰਾਬ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ। ਤਾਂ ਇਹ ਮਸਲਾ ਜਿਹੜਾ ਵਾਕਿਆ ਹੀ ਆ ਗੰਭੀਰ ਹੈ। ਤੁਸੀਂ ਜਿੱਦਾਂ ਦੱਸਿਆ ਕਿ ਸਾਡੇ ਅਮਰੀਕਾ 'ਚ ਤੇ ਟੌਪ ਦੀਆਂ ਨਿਊਜ਼ ਏਜੰਸੀਆਂ ਜਿਹੜੀਆਂ ਉਹ ਇਹਨੂੰ ਕਵਰ ਕਰ ਰਹੀਆਂ, ਪਰ ਜੇ ਤੁਸੀਂ ਦੇਖੋ ਕਿ ਕੌਮੀ ਮੀਡੀਆ 'ਚ 110 ਇੱਕ ਗਰੀਬ ਹੀ ਮਰੇ ਆ। ਕਿਉਂਕਿ ਅਮੀਰ ਬੰਦਾ ਤੇ ਸਕੌਚ ਪੀਂਦਾ ਹੈ ਨਾ ਜਾਂ ਮਹਿੰਗੀ ਬੋਤਲ ਲੈ ਲੈਂਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਤੇ ਇਹ ਗਰੀਬ ਬੰਦੇ ਮਰੇ ਆ। 110 ਘਰ ਜਿਹੜੇ ਆ, ਕਿੰਨੀਆਂ ਜ਼ਿੰਦਗੀਆਂ ਫਨਾਹ ਹੋਈਆਂ ਹੋਣਗੀਆਂ ਜਿਹੜੀਆਂ ਉਹਨਾਂ ਦੇ ਨਾਲ ਜੁੜੀਆਂ, ਪਰ ਬਾਵਜੂਦ ਇਸ ਤੇ ਦੇਖ ਲਓ ਕਿ ਕੌਮੀ ਮੀਡੀਆ 'ਚ ਡਿਸਕਸ਼ਨ ਦਾ ਵਿਸ਼ਾ ਨਹੀਂ ਹੈ। ਜੀ ਜੀ, ਬੜੀ ਅਫਸੋਸ ਵਾਲੀ ਗੱਲ ਆ। ਉੱਥੇ ਉਹੀ ਡਿਸਕਸ਼ਨ ਕਰਦੇ ਨੇ ਜਿਹੜੀ ਉਹਨਾਂ ਦੇ ਉੱਤੋਂ ਉਹਨਾਂ ਨੂੰ ਆਖਿਆ ਜਾਂਦਾ ਆ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ। ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWIU Fresno 1300 AM, KLHC Bakersfield 1350 AM। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ